ਸਿੱਧੂ ਨੂੰ ਹਰਿਆਣੇ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਬਾਅਦ ਭਾਈ ਮੂਸੇਵਾਲ ਨੂੰ ਮਾਨਸਾ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮਜੀਤ ਸਿੰਘ ਪੰਜਵੜ ਸਾਹਿਬ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਸ਼ਹੀਦ ਕੀਤਾ ਗਿਆ। ਦੇ ਇਲਾਕੇ ਸਰੀ ਵਿੱਚ ਸ਼ਹੀਦ ਕੀਤਾ ਗਿਆ। ਫਿਰ ਬਰਤਾਨੀਆ ਦੇ ਬਰਮਿੰਘਮ ਸ਼ਹਿਰ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ। ਫਿਰ ਹੁਣ ਕੈਨੇਡਾ ਦੇ ਸਰੀ ਦੇ ਇਲਾਕੇ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਦਲ ਖਾਲਸਾ ਵੱਲੋਂ ਇਹ ਸਾਰਾ ਪ੍ਰੋਗਰਾਮ ਰਚਿਆ ਗਿਆ। ਅਸੀਂ ਇਹਨਾਂ ਦੇ ਬਹੁਤ ਮਸ਼ਕੂਰ ਹਾਂ। ਔਰ ਹੁਣ ਆਪਾਂ ਨੇ ਇੱਥੋਂ ਚੱਲ ਪੈਣਾ ਰੌ ਦੇ ਦਫ਼ਤਰ ਵੱਲ, ਪਰ ਜਿੱਥੇ ਵੀ ਪੁਲਿਸ ਰੁਕਾਵਟ ਪਾਊਗੀ ਅਸੀਂ ਝਗੜਾ ਕਲੇਸ਼ ਨਹੀਂ ਕਰਨਾ। ਉੱਥੇ 5-10 ਮਿੰਟ ਬੈਠਣਾ। ਅਗਲਾ ਪ੍ਰੋਗਰਾਮ ਤੁਹਾਡਾ ਜਿਹੜਾ ਲੀਡਰ ਹੋਊਗਾ ਉਹ ਦੱਸ ਦੂਗਾ। ਪਰ ਅਸੀਂ ਹਿੰਦੁਸਤਾਨ ਦੀ ਹਕੂਮਤ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਮੋਦੀ ਜੀ ਅਮਰੀਕਾ ਦੇ ਦੌਰੇ ਦੇ ਉੱਤੇ ਗਏ ਸੀਗੇ, ਸਾਬਕਾ ਪ੍ਰੈਜ਼ੀਡੈਂਟ ਓਬਾਮਾ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਕਿਹਾ ਸੀ ਕਿ ਜੇ ਤੁਸੀਂ ਘੱਟ ਗਿਣਤੀਆਂ ਨੂੰ ਮਾਰੀ ਚੱਲੋਗੇ ਤੁਹਾਡਾ ਦੇਸ਼ ਟੁੱਟ ਫੁੱਟ ਹੋ ਜਾਊਗਾ। ਤਾਂ ਮੇਰਾ ਕਹਿਣ ਦਾ ਭਾਵ ਹੈ ਹੁਣ ਕੰਵਰਪਾਲ ਸਿੰਘ ਜੀ ਸਾਡੇ ਮਨੁੱਖ ਅਧਿਕਾਰਾਂ ਦੇ ਲੀਡਰ ਤੁਹਾਨੂੰ ਦੱਸ ਦੇਣਗੇ ਚੱਲਣ ਤੋਂ ਬਾਅਦ ਕੀ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਪ੍ਰੋਟੈਸਟ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਹਿੰਦੁਸਤਾਨ ਦੀ ਜਿਹੜੀ ਡੀਪ ਸਟੇਟ ਹੈ, ਜਿਹਨੂੰ ਆਪਾਂ ਖੁਫੀਆ ਏਜੰਸੀਆਂ ਕਹਿੰਦੇ ਆ, ਉਹਨਾਂ ਵੱਲੋਂ ਜਿਹੜੇ ਖਾਲਿਸਤਾਨੀ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ, ਕਰਵਾਇਆ ਗਿਆ। ਕੌਮ ਦਾ ਇਹ ਮੰਨਣਾ ਹੈ ਕਿ ਹੱਥ ਭਾਵੇਂ ਕਿਸੇ ਦੇ ਵੀ ਹੋਣ, ਸੋਚ ਅਤੇ ਦਿਮਾਗ ਦਿੱਲੀ ਦੀ ਹੈ ਇਹਨਾਂ ਕਤਲਾਂ ਦੇ ਪਿੱਛੇ। ਸੋ ਜਿਨ੍ਹਾਂ ਦੀ ਸੋਚ ਹੈ, ਜਿਨ੍ਹਾਂ ਦਾ ਦਿਮਾਗ ਹੈ, ਉਹਨਾਂ ਨੂੰ ਐਕਸਪੋਜ਼ ਕਰਨ ਲਈ, ਉਹਨਾਂ ਨੂੰ ਲਾਹਨਤਾਂ ਪਾਉਣ ਲਈ ਅੱਜ ਇਹ ਮਾਰਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੌ ਦਾ ਦਫ਼ਤਰ ਹੈ ਉਹਦੇ ਵੱਲ ਐਜ਼ ਏ ਪ੍ਰੋਟੈਸਟ ਮਾਰਚ ਜਾ ਰਿਹਾ ਹੈ। ਅਸੀਂ ਡਿਮੋਨਸਟ੍ਰੇਸ਼ਨ ਕਰਨ ਜਾ ਰਹੇ ਹਾਂ ਆਪਣੇ ਰਿਜ਼ੋਲਵ ਦੀ, ਆਪਣੇ ਜਜ਼ਬਿਆਂ ਦੀ, ਕਿ ਉਹ ਜਿਹੜੇ ਸ਼ਹੀਦ ਕੀਤੇ ਗਏ ਨੇ ਇਹ ਸਾਡੇ ਸਨਮਾਨਯੋਗ ਕੌਮ ਦੇ ਯੋਧੇ ਸਨ। ਕੌਮ ਉਹਨਾਂ ਦੇ ਨਾਲ ਖੜੀ ਹੈ ਅਤੇ ਜੇ ਸਰਕਾਰਾਂ ਨੇ ਇਸੇ ਤਰੀਕੇ ਦੇ ਨਾਲ ਆਪਣਾ ਇਹ ਕਤਲੋ-ਗਾਰਤ ਜਿਹੜਾ ਕੋਵਟਲੀ ਐਕਸਟਰਾ ਜੁਡੀਸ਼ਰੀ ਕਰ ਰਹੇ ਨੇ, ਉਹ ਗੈਰ ਕਾਨੂੰਨੀ ਢੰਗ ਵਰਤ ਕੇ ਸਰਕਾਰਾਂ ਉਹਨਾਂ ਯੋਧਿਆਂ ਤੱਕ ਪਹੁੰਚ ਰਹੀ ਹੈ ਜਿਨ੍ਹਾਂ ਦੀ ਪਹਿਲਾਂ ਇਹ ਐਕਸਟ੍ਰੈਡੀਸ਼ਨ ਮੰਗਦੇ ਨੇ। ਇਹਨਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਐਕਸਟ੍ਰੈਡੀਸ਼ਨ ਮੰਗੀ। ਜਦੋਂ ਨਹੀਂ ਮਿਲੀ ਕਾਨੂੰਨੀ ਤੌਰ ਤੇ ਇਹਨਾਂ ਨੇ ਗੈਰ ਕਾਨੂੰਨੀ ਤੌਰ ਤੇ ਜਾ ਕੇ ਉਹਨੂੰ ਖਤਮ ਕੀਤਾ। ਇਹਨਾਂ ਨੇ ਭਾਈ ਨਿੱਜਰ ਦੀ ਐਕਸਟ੍ਰੈਡੀਸ਼ਨ ਮੰਗੀ। ਜਦੋਂ ਕੈਨੇਡਾ ਨੇ ਨਹੀਂ ਦਿੱਤਾ ਤੇ ਇਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਾ ਕੇ ਖਤਮ ਕੀਤਾ। ਸੋ ਅਸੀਂ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਵੀ ਐਕਸਟ੍ਰੈਡੀਸ਼ਨ ਮੰਗਦੇ ਨੇ, ਜਦੋਂ ਉਹ ਸੰਬੰਧਿਤ ਮੁਲਕ ਹਿਊਮਨ ਰਾਈਟਸ ਗਰਾਊਂਡਸ ਤੇ ਨਹੀਂ ਦਿੰਦਾ ਤੇ ਫਿਰ ਇਹ ਗੈਰ ਕਾਨੂੰਨੀ ਢੰਗ ਵਰਤ ਕੇ ਸਾਰੇ ਕਾਨੂੰਨ, ਸਾਰੀ ਜੁਡੀਸ਼ਰੀ ਨੂੰ ਛਿੱਕੇ ਟੰਗ ਕੇ ਇਹ ਜਾ ਕੇ ਆਪਣੇ ਜਿਹੜੇ ਇਹਨਾਂ ਦੇ ਕੋਲ ਹਥਿਆਰੇ ਨੇ ਉਹ ਪਹੁੰਚ ਕੇ ਉਸ ਜਗ੍ਹਾ ਤੇ ਸਾਡੇ ਸਿੰਘਾਂ ਦੀ ਹੱਤਿਆ ਕਰ ਰਹੇ ਨੇ, ਕਤਲ ਕਰ ਰਹੇ ਨੇ। ਅੱਜ ਇਸ ਮਾਰਚ ਦੀ ਜਿਹੜੀ ਅਗਵਾਈ ਹੈ ਭਾਈ ਪਰਮਜੀਤ ਸਿੰਘ ਮੰਡ ਨੂੰ ਦਿੱਤੀ ਹੈ। ਇਹ ਤੁਹਾਡੇ ਨਾਲ ਜਾ ਰਹੇ ਨੇ ਨੌਜਵਾਨ। ਅਸੀਂ ਤੁਹਾਡੇ ਨਾਲ ਹਰ ਪੱਖ ਤੋਂ। ਜੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਸਰਕਾਰ ਤੁਹਾਨੂੰ ਜਾਣ ਤੋਂ ਰੋਕਦੀ ਹੈ
ਤੇ ਉਸ ਮੌਕੇ ਤੁਸੀਂ ਸਾਰੇ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕਰਕੇ ਭਾਈ ਪਰਮਜੀਤ ਸਿੰਘ ਹੋਣਾ ਨੇ ਤੁਹਾਨੂੰ ਅਗਲਾ ਪ੍ਰੋਗਰਾਮ ਉੱਥੇ ਦੇਣਾ ਹੈ। ਤੁਸੀਂ ਜੋ ਮੁਨਾਸਿਬ ਠੀਕ ਸਮਝੋ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਆਪਾਂ ਪੀਸਫੁਲ ਰਹਿਣਾ ਹੈ, ਆਪਾਂ ਇੰਡੀਆ ਦੀਆਂ ਏਜੰਸੀਜ਼ ਨੂੰ, ਉਹਨਾਂ ਦੀ ਡੀਪ ਸਟੇਟ ਨੂੰ ਐਕਸਪੋਜ਼ ਕਰਨਾ ਹੈ। ਸਾਡਾ ਕੰਮ ਹੈ ਉਹਨਾਂ ਨੂੰ ਐਕਸਪੋਜ਼ ਕਰਨਾ ਤੇ ਨਾਲ ਇਹ ਦੱਸਣਾ ਕਿ ਜੇ ਤੁਸੀਂ ਸਿੰਘਾਂ ਦੇ ਕਤਲ ਬੰਦ ਨਹੀਂ ਕੀਤੇ ਤੇ ਇੱਕ ਦਿਨ ਇਸ ਦਾ ਬੈਕਲੈਸ਼ ਵੀ ਹੋਏਗਾ। ਇੱਕ ਦਿਨ ਇਸ ਦਾ ਬੈਕਲੈਸ਼ ਵੀ ਹੋਏਗਾ ਤੇ ਉਹਦੇ ਲਈ ਜ਼ਿੰਮੇਵਾਰ ਭਾਰਤ ਸਰਕਾਰ ਹੋਏਗੀ। ਸੋ ਅਸੀਂ ਦੱਸਣ ਜਾ ਰਹੇ ਹਾਂ, ਕੌਮ ਵੱਲੋਂ ਇੱਕ ਮੈਸੇਜ ਦੇਣ ਜਾ ਰਹੇ ਹਾਂ ਤੇ ਤੁਸੀਂ ਮੈਸੇਜ ਜਿਹੜਾ ਇੱਕ ਡਿਸਪਲਿਨ ਤਰੀਕੇ ਦੇ ਨਾਲ ਪੀਸਫੁਲ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੀਡਰ ਮਰਨ ਨੂੰ ਤਿਆਰ ਹਾਂ। ਬਿਲਕੁਲ ਅਸੀਂ ਲਿਖ ਵੀ ਦਿੱਤਾ ਜੀ। ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਤੁਸੀਂ ਉਹਨਾਂ ਨੂੰ ਖਾਲਿਸਤਾਨੀ ਸਮਝ ਕੇ ਮਾਰਿਆ, ਅਸੀਂ ਸਾਰੇ ਹੀ ਅੱਜ ਇੱਥੇ ਖਾਲਿਸਤਾਨੀ ਆ, ਅਸੀਂ ਤੁਹਾਡੇ ਕੋਲ ਆਪ ਆਏ ਹਾਂ, ਸਾਨੂੰ ਵੀ ਮਾਰ ਲਓ, ਅਸੀਂ ਤੁਹਾਨੂੰ ਡੇਅਰ ਕਰਦੇ ਹਾਂ, ਸਾਨੂੰ ਮਾਰੋ। ਤਦੇ ਲਹੂ ਦੇ ਨਾਲ ਅਸੀਂ ਦਸਖਤ ਕੀਤੇ ਆ, ਆਪਣਾ ਲਹੂ ਲਾ ਕੇ ਅਸੀਂ ਦਸਤਖਤ ਕੀਤੇ ਆ। ਤੇ ਜੇ ਇਹ ਕੰਮ ਬੰਦ ਨਾ ਕੀਤਾ ਭਾਰਤ ਨੇ ਤੇ ਇਹ ਗੱਲ ਅੱਗੇ ਵੀ ਵਧੇਗੀ ਔਰ ਉਸ ਦੇ ਲਈ ਭਾਰਤ ਸਰਕਾਰ ਜ਼ਿੰਮੇਵਾਰ ਹੋਏਗੀ। ਇਹ ਮੈਸੇਜ ਵੀ ਮਾਨ ਸਾਹਿਬ ਨੇ ਆਪਣੇ ਮੈਮੋਰੰਡਮ 'ਚ ਵੀ ਲਿਖ ਕੇ ਦਿੱਤਾ ਤੇ ਅੱਜ ਤੁਸੀਂ ਉੱਥੇ ਖੜੇ ਹੋ ਕੇ ਵੀ ਦੇਣਾ। ਜਦੋਂ ਰੌ ਦਾ ਕੋਈ ਅਧਿਕਾਰੀ ਤੁਹਾਨੂੰ ਮਿਲਣ ਲਈ ਆਂਦਾ ਜਾਂ ਜਿਹੜਾ ਵੀ ਪ੍ਰਸ਼ਾਸਨ ਦਾ ਅਧਿਕਾਰੀ ਆਂਦਾ ਤਾਂ ਉਹਨੂੰ ਤੁਸੀਂ ਆਪਣਾ ਕੌਮ ਦਾ ਮੈਸੇਜ ਦੇਣਾ। ਵਾਹਿਗੁਰੂ ਜੀ। ਇਹ ਸਾਂਝਾ ਮੈਮੋਰੰਡਮ ਹੈ ਦਲ ਖਾਲਸਾ ਵੱਲੋਂ, ਗੁਰਦੀਪ ਸਿੰਘ ਵੱਲੋਂ, ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਸਾਰੀਆਂ ਪੰਥਕ ਜਿੰਨੀਆਂ ਵੀ ਧਿਰਾਂ, ਇਹ ਸਾਰਿਆਂ ਦਾ ਇਕੱਠਾ ਆਪਾਂ ਨੇ ਯਾਦ ਪੱਤਰ ਦਿੱਲੀ ਨੂੰ ਦਿੱਤਾ ਹੈ।